ਸੋਹਣੀ ਯਕਦਮ ਕੁਛ ਵੀ ਨਹੀਂ ਛੱਡੀਦਾ ਹੁੰਦਾ ਵੀਰੇ। ਸਿਆਣੇ ਕਹਿੰਦੇ ਨੇ ਸੱਜਣ ਛੋੜੋ ਸੰਗ ਜਿਹੜਾ ਫਿਰ ਵੀ ਆਵੇ ਕੰਮ। ਸਹੀ। ਯਕਦਮ ਨਹੀਂ ਕਰੀਦਾ ਹੁੰਦਾ। ਹੁਣ ਗੱਲ ਕੀ ਆ, ਕੋਈ ਗੱਲ ਸਾਨੂੰ ਵੀ ਦੱਸੋ ਉਹ ਨਾ। ਯਾਰ ਇਹ ਨੁਕਸਾਨ ਆ ਕੀ ਜਿਹੜਾ ਮੈਂ ਯਕਦਮ ਸਿਗਰਟ ਛੱਡ ਦੇ। ਉਸਤਾਦ ਜੀ ਨੇ ਕਸਮਾਂ ਇੰਨੀਆਂ ਵੱਡੀਆਂ ਪਾਤੀਆਂ। ਬਿਠਿਆ ਵੇ ਮੇਰੇ ਹੱਥ ਕੰਮਣ ਡੇ ਚਲੋ ਅਜੇ ਤੱਕ। ਉਸਤਾਦ ਜੀ ਨੂੰ ਤਾਂ ਹੈ ਹੀ ਨਹੀਂ ਕਿਸੇ ਦੇ ਨਾਲ। ਸਿੱਧਾ ਕਹਿ ਵੀ ਅਸੀਂ ਘੱਟ ਕਰ ਦਵਾਂ, ਹੱਥ ਕੰਮਣ ਦਾ। ਉਹ ਨਹੀਂ ਮਿੱਠਾ ਜੀ, ਪੂਰਾ ਜਿਸਮ ਤੇ ਮੇਰੇ ਉਹ ਸ਼ਾਰਕਿੰਗ ਹੋਣ ਰਹੀ ਹੈ। ਤੇ ਕਿਤੇ ਲੈ ਦਿਓ ਇਜਾਜ਼ਤ, ਇੱਕ ਅੱਧੇ ਦੀ ਲੈ ਦਿਓ ਇਜਾਜ਼ਤ, ਮੌਤ ਪਈ ਜਾਣੀ ਮਿੱਠੇ। ਅੱਛਾ, ਯਾਨੀ ਕਿ ਉਦੋਂ ਦਾ ਜਿਹੜਾ ਤੁਸੀਂ ਲੈਕਚਰ ਸੁਣਾ ਰਹੇ ਹੋ, ਮੈਂ ਸਿਰਫ ਇਸ ਕਰਕੇ ਸੁਣਾ ਰਿਹਾ ਵੀ ਉਹਨੂੰ ਸਿਗਰਟ ਦੀ ਇਜਾਜ਼ਤ ਲੈ ਰਹੇ ਹੋ? ਹਾਂਜੀ। ਉਹ ਯਕਦਮ ਨਹੀਂ ਛੱਡੀ ਤੇ ਸੋਹਣੀ, ਤੈਨੂੰ ਪਤਾ ਹੀ ਨਹੀਂ ਹੈਗਾ। ਓਏ ਖੁਦਾ ਦੇ ਬੰਦੇ ਆ, ਅੱਲਾ ਤੋਂ ਮਾਫੀ ਮੰਗ ਕਿ ਰੱਬ ਨੇ ਤੇਰੀਆਂ ਸਿਗਰਟਾਂ ਛਡਾਤੀਆਂ। ਤੇ ਸ਼ੁਕਰ ਮੈਂ ਕਰਦਾ ਵਾਂ। ਮੈਂ ਕਦੋਂ ਕਹਿਣ ਡਿਆ ਵਾਂ ਕਿ ਮੈਂ ਡੱਬੀਆਂ ਪੀਣੀਆਂ ਵਾ। 1000 ਬਿਮਾਰੀ ਬਣਦੀ ਆ, ਤੂੰ ਤੇਰੇ ਨਿਆਣੇ ਛੋਟੇ ਛੋਟੇ ਆ। ਮਿੱਠੇ ਦੱਸ ਕਿੰਨੀਆਂ ਡੱਬੀਆਂ ਪੀਂਦਾ ਸੀ? ਭਾਈ 3 ਡੱਬੀਆਂ ਤੱਕ ਗੱਲ ਪਹੁੰਚ ਜਾਂਦੀ ਸੀਗੀ। 3 ਡੱਬੀਆਂ। ਤੇ ਹੁਣ ਜੇ ਮੈਂ ਇੱਕ ਅੱਧਾ ਸਿਗਰਟ ਪੀ ਲਵਾਂ ਤੇ ਫਰਕ ਪੈ ਜਾਣਾ। ਉਹ ਯਾਰ ਪੂਰਾ ਸ਼ੋਅ ਕੀਤਾ, ਪੂਰੀ ਦੁਨੀਆ ਗਵਾਹ ਵਾ। ਉਹ ਦੁਨੀਆ ਤੇ ਗਵਾਹ ਵਾ। ਪਤਾ ਕੀ ਸੋਹਣੀ ਦੇ ਵੈਸੇ ਮੇਰੀ ਗੱਲ ਸੁਣ ਲੈ, ਸਾਨੂੰ ਜ਼ਿਆਦਾ ਤੂੰ ਨਾ ਬਹੁਤੀਆਂ ਪੱਟੀਆਂ ਨਾ ਪੜਾ। ਤੈਨੂੰ ਇੰਨਾ ਪਤਾ ਕਿ ਇੱਕ ਬੰਦੇ ਨੇ ਇਹ ਵੀ ਕਿਹਾ ਕਿ ਫੈਸਲ ਸਾਹਿਬ ਅਗਰ 3 ਮਹੀਨੇ ਸਿਗਰਟ ਨਾ ਪੀਣ ਮੈਂ ਉਹਨਾਂ ਨੂੰ ਬਾਈਕ ਦਿਆਂਗਾ। ਤੇਰੇ ਨਾਲ ਲੋਕ ਮੁਹੱਬਤ ਕਰਦੇ ਯਾਰ ਬਾਈਕ ਤੂੰ ਛੱਡ ਦੇ। ਉਹ ਤੈਨੂੰ ਆਪਣੇ ਬੱਚਿਆਂ ਦਾ ਖਿਆਲ ਨਹੀਂ ਆਉਂਦਾ। ਤੇ ਬੱਚਿਆਂ ਦਾ ਖਿਆਲ ਕਰਕੇ ਮੈਂ ਕਹਿਣ ਡਿਆ ਇੱਕ ਪੀਵਾਂ ਮੈਂ ਡੇਲੀ ਦਾ। 1000 ਬਿਮਾਰੀ ਤੇਰੇ ਅੰਦਰ ਬਣ ਗਈ ਹੁਣ ਜਿੰਨੀਆਂ ਤੂੰ ਸਿਗਰਟਾਂ ਪੀਤੀਆਂ। ਹੁਣ ਕਿੰਨੇ ਦਿਨ ਹੋ ਗਏ ਤੈਨੂੰ ਛੱਡੇ? 6ਵਾਂ ਦਿਨ ਨਾ। ਮੇਰੀ ਗੱਲ ਸੁਣ, ਕੋ ਫਰਕ ਪਿਆ ਵਾ? ਸਿਰਫ ਕੰਮ ਵੀ ਨਹੀਂ ਹਨ ਆ ਤੇ ਕੋਈ ਨਹੀਂ, ਆਸਤਾ ਆਸਤਾ ਇਹ ਵੀ 2 ਹਫ਼ਤੇ 3 ਹਫ਼ਤੇ ਨਾ ਇਹ ਵੀ ਤੇਰੀ ਆਦਤ ਹਟ ਜਾਣੀ। ਆਹੋ ਅੱਲਾ ਖੈਰ ਉਹ ਕਰੇ। ਕੰਪਨੀ ਰੁਕਣੀ ਨਹੀਂ ਰਹੀ ਆ, ਵੇਖ ਜ਼ਰਾ ਯਾਰ ਤੈਨੂੰ ਜਰਸੀ ਲੈ ਦੇਵਾਂ ਹੁਣ? ਨਹੀਂ ਹੁਣ ਤੇਰੀ ਕੰਪਨੀ ਨੇ ਰੁਕਣ ਡਈ। ਓਏ ਭਾਜੀ ਤੇਰੇ ਭਲੇ ਵਾਸਤੇ ਕਰਨ ਡਏ। ਉਹ ਯਾਰ ਮੇਰੇ ਤੋਂ ਬਹੁਤਾ ਕੋਈ ਖਿਆਲ ਕਰ ਸਕਦਾ ਮੇਰਾ? ਪਹਿਲੇ ਮੈਨੂੰ ਆਹ ਦੱਸ। ਭਲੇ ਵਾਸਤੇ ਕਰਨ ਡਿਆ ਤੇ ਜੇ ਕੋਈ ਖੁਦਾ ਨਾ ਖਾਸਤਾ ਦਿਲ ਤੇ ਕੁਝ ਹੋ ਗਿਆ, ਕੋਈ ਮਸਲਾ ਹੋ ਗਿਆ ਤੇ ਤੂੰ ਜ਼ਿੰਮੇਦਾਰ ਹੈ। ਮੇਰੀ ਗੱਲ ਸੁਣ। ਹਲੋ ਉਰੇ ਆ। ਯਕਦਮ ਨਹੀਂ ਛੱਡੀਦਾ ਕੁਝ ਵੀ। ਯਾਨੀ ਕਿ ਜੇ ਤੂੰ ਸਿਗਰਟ ਨਾ ਪੀਤੇ ਤੇ ਤੇਰੇ ਦਿਲ ਨੂੰ ਕੀ ਹੋ ਜੂ? ਤੇਰੇ ਉਹ ਯਕਦਮ ਨਹੀਂ ਛੱਡੀਦਾ। ਸੋਹਣੀ ਸਾਇੰਸ ਪੜ੍ਹ ਲੈ, ਹਿਸਟਰੀ ਤੇ ਪੜ੍ਹ। ਤੂੰ ਕੀ ਕਰਦਾ ਪਿਆ ਮਿੱਠੇ? ਦੱਸ ਜ਼ਰਾ। ਜੇ ਆਪਾਂ ਨੂੰ ਇਜਾਜ਼ਤ ਲੈ ਦਈਏ 2 ਸਿਗਰਟਾਂ ਦੀ, ਸਾਨੂੰ ਕੀ ਖੋਏਗਾ? ਪੁੱਛੋ। ਉਹ ਮਿੱਠਿਆ ਤੂੰ ਕਿਹੜੇ ਪਾਸੇ ਤੁਰ ਪਿਆ? ਤੂੰ ਆਪਣੇ ਖਾਣ ਦੀ ਲਾਲਚ ਉਹਦਾ ਬੇੜਾ ਕਰ ਕਰਾਉਣ ਡਿਆ। ਬੇੜਾ ਕਰ ਕੀ 2 ਸਿਗਰਟਾਂ ਨਾਲ ਬੰਬ ਚੱਲ ਜਾਣਾ ਹੁੰਦਾ? ਹਾਂ ਪੀਜ਼ਾ ਖਾ ਲੈਣਾ। ਪੀਜ਼ਾ ਡੇਲੀ ਜਾ ਪੀਜ਼ਾ ਖਾ ਲੈ। ਡੇਲੀ 2 ਸਿਗਰਟਾਂ ਦੀ ਇਜਾਜ਼ਤ ਲੈ ਦੇ ਕਿ ਭਾਵੇਂ ਮੈਨੂੰ ਆਪ ਦੇਣ। ਤੇ ਤੂੰ ਪੀਜ਼ਾ ਖਿਲਾਏਂਗਾ? ਮੈਂ ਪੀਜ਼ਾ ਖਵਾਉਂਗਾ ਤੁਹਾਨੂੰ। ਖਵਾਏਂਗਾ? ਹਾਂ ਫੈਸਲ ਇਜਾਜ਼ਤ ਤੈਨੂੰ ਲੈ ਦਿੰਦੇ, ਲੇਕਿਨ ਜਿਹੜੀ ਪੀਜ਼ੇ ਵਾਲੀ ਗੱਲ ਆ ਤੂੰ ਸਾਡਾ ਵਾਅਦਾ ਕਰ ਲੈ ਕਿ ਆਪਣੇ ਚੌਂ ਚ ਰਹੇਗੀ। ਹਾਂ ਯਾਰ ਮੈਨੂੰ ਕਿਹੜੀ ਲੋੜ ਆ ਯਾਰ ਸੋਹਣੀ ਇਹੋ ਜਿਹੀ ਗੱਲ ਕਰਨ। ਸਾਨੂੰ ਪੀਜ਼ੇ ਦੀ ਲਾਲਚ ਨਹੀਂ, ਸਾਨੂੰ ਤੇਰੀ ਜ਼ਿੰਦਗੀ ਜੀਦਾ। ਯਾਰ ਦੇਖ ਕਿੱਦਾਂ ਹੱਥ ਪੈਰ ਕੰਬਣ ਪੀਜ਼ੇ ਡੇ। ਦਾ ਰੌਲਾ ਕੋਈ ਨਹੀਂ। ਆਹ ਵੇਖ ਆਹ ਜ਼ਿਆਦਾ ਕੰਮ ਦਾ ਹੀ। ਨਾਲ ਬੋਤਲ ਵੀ ਮੰਗਾਏ ਨਾ ਡੇਲੀ। ਬੋਤਲ ਦੇ ਨਾਲ ਹੁੰਦੀ ਸੋਹਣੀ ਵੀਰੇ। ਬਸ ਠੀਕ, ਧਿਆਨ ਓਕੇ, ਕਰਨਾ done, ਭਾਜੀ done, done। ਆਹ ਵੇ ਆਹ ਸੋਹਣੀ ਹਨੇਰਾ ਆਇਆ ਸੀ ਅੱਖਾਂ ਅੱਗੇ ਹੁਣੀ। ਹੋ ਜਾਂਦਾ। ਪਰ ਅਸੀਂ ਨਾ ਮੇਰਾ ਆਂਡਿਆ ਭਾਜੀ ਨਾਲ ਕਰਦੇ ਹਾਂ ਗੱਲਬਾਤ, ਚੁੱਪ ਕਰਕੇ ਆਹੋ ਜਰਾ। ਉਸਤਾਦ ਜੀ ਨਾਲ ਕਰਦੇ ਗੱਲ। ਭਾਈ ਤੁਸੀਂ ਗੱਲ ਨਹੀਂ, ਇਹ ਆਪਣੇ ਚੋਂ ਬਾਹਰ ਹੋ ਜਾਵੇਗਾ। ਆ ਵੇ ਆ ਵੇਖ ਇਧਰ। ਹਾਂ ਉਹ ਤੇਰੇ ਭਲੇ ਲਈ ਕਰਨੀ ਹੈ। ਹੁਣ ਅਸੀਂ ਗੱਲ 2 ਸੈਕਟਾਂ ਬਸ ਦੀ। ਇਹ ਉਸਤਾਦ ਜੀ ਸਾਹਮਣੇ ਨਾ ਕਰੀ ਕੁਰੀ। ਅੱਛਾ ਸਾਰਾ ਉਹ ਹਨੇਰਾ ਆਂਡਿਆ ਵਾ ਅੱਖਾਂ ਅੱਗੇ। ਓਏ ਆਉਣਾ ਹੀ ਆ, ਟਾਈਮ ਵੀ ਵਧਣ ਡਿਆ ਵਾ। ਹਨੇਰਾ ਨਹੀਂ ਆਉਂਦੇ, ਅੰਡਰਟੇਕਰ ਆਉਂਦਿਆ ਵਾ। ਉਹ ਜਦੋਂ ਆਉਂਦਾ ਲਾਈਟਾਂ ਬੰਦ ਹੁੰਦੀਆਂ ਵਾ। अस्सलाम वालेकुम नादरीन, प्रोग्राम में खुश आमदीद। सज्जाद जानी मेरे साथ, कुकू में सोनी, मिठा फैसल। और नादरीन आप लोगों का बहुत प्यार मिल रहा है टी टाइम में और बड़ा अच्छा प्रोग्राम जा रहा है। और कोई ये नहीं है भी प्रोग्राम जी स्पैशल ये वो, मतलब एक साडी डेली दी ना जिस तरह मुलाकात ਹੁੰਦੀ ਹੈ ਦੋਸਤਾਂ ਦੀ, ਉਹ ਮਾਹੌਲ ਬਣ ਗਿਆ। ਵੈਰੀ ਗੁੱਡ। ਕਿ ਜਿੱਦਾਂ ਰੋਜ਼ ਰਾਤ ਨੂੰ ਕੋਈ 4 ਦੋਸਤ ਇਕੱਠੇ ਹੋ ਕੇ ਬੈਠਦੇ ਨੇ, ਇਦਾਂ ਦਾ ਹਿਸਾਬ ਹੋ ਗਿਆ। ਠੀਕ ਹੈ ਨਾ? ਵਿੱਚ ਵਿੱਚ ਫਿੱਕੇ ਪ੍ਰੋਗਰਾਮ ਵੀ ਹੋ ਜਾਂਦੇ ਆ, ਉਹ ਵੀ ਤੁਸੀਂ ਵੇਖ ਲੈਂਦੇ ਯਾਰ, ਤੁਹਾਡੀ ਮਿਹਰਬਾਨੀ ਹੈ। ਠੀਕ ਹੈ ਜੀ। ਔਰ ਤੇ ਬਾਕੀ ਸਿਗਰਟਾਂ ਸੁਗਟਾਂ ਦਾ ਸੁਣਾਓ ਕਿ ਇੰਨੀ ਗੱਲ ਸੀ। ਲਓ ਜੀ ਨਾਜ਼ਰੀਨ, ਜਿਹੜੇ ਸਿਗਰਟਾਂ ਪੀਂਦੇ ਨੇ ਨਾ, ਮੈਂ ਵੀ ਹਾਂਜੀ ਇੰਨੀ ਗੱਲ ਸੀ। 6-7 ਦਿਨ 8 ਦਿਨ ਬਸ, ਉਸ ਤੋਂ ਬਾਅਦ ਫਿਨਿਸ਼। ਐਵੇਂ ਰੋਗ ਜ਼ਿੰਦਗੀ ਨੂੰ ਲਾਇਆ। ਕੋਈ ਤਲਬ, ਕੋਈ ਗੱਲਬਾਤ, ਕੋਈ ਐਸੀ ਟੈਨਸ਼ਨ, ਕੋਈ। ਉਸਤਾਦ ਜੀ ਸ਼ੁਕਰ ਹੈ ਕੋਈ ਤਲਬ ਨਹੀਂ ਹੁੰਦੀ। ਹਾਂ, ਉਸਤਾਦ ਜੀ ਮੈਂ ਕਹਿੰਦਾ ਮੇਰੀ ਜ਼ਿੰਦਗੀ ਚੇਂਜ ਹੋ ਗਈ, ਤਬਦੀਲੀ ਆ ਗਈ ਮੇਰੀ ਜ਼ਿੰਦਗੀ। ਹਾਂ ਇਹ ਬਸ ਐ ਸੀ। ਗੁੱਡ ਯਾਰ। ਖੋਖਰ ਸਾਹਿਬ ਕੋ ਮੋਟਰਸਾਈਕਲ ਵੀ ਲੈਣੀ ਅਸੀਂ ਹਲੇ। ਉਹ ਨਹੀਂ ਉਸਤਾਦ ਜੀ, ਉਹ ਤੁਸੀਂ ਬਾਅਦ ਦੀ ਗੱਲ। ਸਵੇਰੇ ਬੜੀ ਵੱਡੀ ਟੈਨਸ਼ਨ ਬਣ ਗਈ ਉਸਤਾਦ ਜੀ ਮਹੱਲੇ 'ਚ। ਤੇਰੇ ਹਾਂ ਉਸਤਾਦ ਜੀ, ਕੀ ਉਹ ਕਾਸ਼ੀ ਨੇ ਵੀ ਸਿਗਰਟ ਛੱਡੇ ਨੇ ਨਾ। ਕਾਸ਼ੀ ਕੌਣ ਆ? ਉਹ ਮਹੱਲੇਦਾਰ ਮਿੱਠੇ ਉਹ ਰਕਸ਼ੇ ਵਾਲਾ? ਆਹੋ ਓਏ ਆਰਫ ਦਾ ਮੁੰਡਾ। ਤੂੰ ਵੀ ਜਾਣਦਾ ਕਾਸ਼ੀ ਨੂੰ? ਹਾਂਜੀ ਰਕਸ਼ੇ ਵਾਲਾ। ਅੱਛਾ ਵਾਹ। ਉਸਤਾਦ ਜੀ ਸਵੇਰੇ ਉਹਦੀ ਤਬੀਅਤ ਖਰਾਬ ਹੋ ਗਈ ਯਕਦਮ ਹੀ। ਚਲੋ ਅੱਲਾ ਖੈਰ। ਇਹ ਸ਼ੋਅ 'ਚ ਦੱਸਣ ਵਾਲੀ ਗੱਲ ਨਹੀਂ, ਕਹਿ ਤੂੰ ਦੱਸ। ਨਹੀਂ ਉਸਤਾਦ ਜੀ ਉਹਦੀ ਤਬੀਅਤ ਖਰਾਬ ਹੋ ਗਈ, ਉਹਨੂੰ ਫਿਰ ਡਾਕਟਰ ਕੋਲ ਲੈ ਗਏ। ਸਿਗਰਟ ਛੱਡੇ ਸੀ ਉਹਨੇ ਵੀ? ਹਾਂ ਉਸਤਾਦ ਜੀ 5 ਕੁ ਦਿਨ ਹੀ ਹੋਏ ਸੀ ਸਿਗਰਟ ਛੱਡੇ ਤੇ ਹੱਥ ਪੈਰ ਪੁੱਠੇ ਤੇ ਅੱਖਾਂ ਅੱਗੇ ਹਨੇਰਾ। ਤੇ ਡਾਕਟਰ ਨੇ ਜਦੋਂ ਉਹਨੂੰ ਚੈੱਕ ਕੀਤਾ, ਡਾਕਟਰ ਕਹਿੰਦਾ ਇਹਨੂੰ ਨਾ ਫੌਰਨ ਸਿਗਰਟ ਬੁਲਾਓ।
ਉਹਨੂੰ ਫਿਰ ਸਿਗਰਟ ਪਿਲਾਇਆ, ਉਹ ਬਿਲਕੁਲ ਫਰੈਸ਼ ਹੋ ਗਿਆ ਉਸਤਾਦ ਜੀ। ਉਹ ਫਿਰ ਡਾਕਟਰਾਂ ਨੇ ਕਿਹਾ, ਕਹਿੰਦੇ ਯਾਰ ਯਕਦਮ ਨਹੀਂ ਛੱਡੀ ਦੀ ਹੁੰਦੀ ਸਿਗਰਟ। ਇਹ ਕਿਹੜੇ ਡਾਕਟਰ ਨੇ ਕਿਹਾ? ਉਸਤਾਦ ਜੀ ਉਹ DMRS ਹੈ। ਤੈਨੂੰ ਤਲਬ ਹੋ ਰਹੀ ਹੈ? ਉਸਤਾਦ ਜੀ ਨਹੀਂ, ਮੈਨੂੰ ਨਹੀਂ ਤਲਬ ਹੋਣ ਰਹੀ, ਅੱਲਾ ਦਾ ਸ਼ੁਕਰ ਉਸਤਾਦ ਜੀ। ਮੈਂ ਫਿਰ ਬਾਅਦ ਗੱਲ ਮੁੱਕੀ ਪਊਂ ਇਹਦੇ। ਭਾਜੀ ਉਹ ਕੋਮਾ ਜਿਹੜਾ ਸੀ, ਉਹ ਮੇਰਾ ਭਰਾ ਛੋਟਾ, ਹਾਂ ਉਹ ਜੀ ਨਵੀਂ ਨਵੀਂ ਸ਼ਾਦੀ ਹੋਈ ਸੀ। ਆਹੋ ਆਹੋ ਪੋਮਾ। ਹਾਂ ਉਹ ਮੈਨੇ ਉਸਤਾਦ ਜੀ ਉਹ ਵੀ ਸਿਗਰਟ ਪੀਂਦਾ ਸੀ, ਤੇ ਉਹਦੇ ਸਹੁਰੇ ਨੇ ਕਿਹਾ ਸਿਗਰਟ ਛੱਡ ਦੇ। ਹਾਂ ਉਸਤਾਦ ਜੀ ਪਤਾ ਨਹੀਂ ਯਕਦਮ ਹੀ ਉਹਨੂੰ ਗੁੱਸਾ ਆਇਆ, ਕਹਿੰਦਾ ਮੈਂ ਪੀਣਾ ਸਿਗਰਟ। ਉਹ ਤਲਵਾਰ ਲੈ ਕੇ ਗਿਆ, ਉਹ ਸਹੁਰਾ ਉਹਦਾ ਖਲੋਤਾ ਹੋਇਆ ਸੀ, ਕਹਿੰਦਾ ਮੈਂ ਅੱਬੂ ਜੀ ਸਿਗਰਟ ਪੀ ਲਵਾਂ? ਉਹ ਕਹਿੰਦੀ ਨਹੀਂ ਪੀਣੇ, ਮੈਂ ਤੈਨੂੰ ਮਨਾ ਜੋ ਕੀਤਾ ਵਾ, ਨਹੀਂ ਪੀਣੇ ਤੂੰ ਸਿਗਰਟ। ਭਾਈ ਉਹਨੇ ਤਲਵਾਰ ਮਾਰਤੀ ਗਰਦਨ ਦੇ ਉਹਦੀ, ਬੜੀ ਮੁਸ਼ਕਲ ਨਾਲ ਬਚੇ ਤੋਂ ਹੋਈ। ਤੇ ਫਿਰ ਉਹ ਡਾਕਟਰ ਕੋਲ ਲੈ ਕੇ ਕੇਸ ਪੂਸ ਵੀ ਨਹੀਂ ਉੱਤੇ ਹੋਇਆ। ਉਹ ਯਾਰ ਉਹ ਪਤਾ ਨਹੀਂ ਕਦੋਂ ਦੇ ਪੀਂਦੇ ਹੋਣੇ, ਕੀ ਹਿਸਾਬ ਹੋਣਾ ਵਾ। ਲੇਕਿਨ ਅੱਲਾ ਦਾ ਸ਼ੁਕਰ ਆ ਭਾਈ, ਤੂੰ ਤੇ ਮਤਲਬ ਤੈਨੂੰ ਤੇ ਕਿਉਂ ਜੀ ਸੋਨੀ ਸਾਹਿਬ ਇੱਕ ਗੱਲ ਭਾਜੀ ਇਹ ਸ਼ੁਕਰ ਕਰੇ ਮਾਲਕ ਦਾ, ਇਹਨੇ ਸਿਗਰਟ ਛੱਡਤੇ ਆ। ਲੇਕਿਨ ਭਾਈ ਉਹ ਮਾਨੀ ਨਾ ਵੀ ਬਹੁਤ ਬੁਰਾ ਹੈ। ਹਾਂ ਉਹ ਜਿਹੜਾ ਇਮਰਾਨ ਹੈ ਫਿਰ, ਇਮਰਾਨ ਹੈ ਨਹੀਂ ਬਿਜਲੀ ਵਾਲਾ, ਓਏ ਹੋਏ ਹੋਏ ਹੋਏ। ਭਾਈ ਉਹਨੇ ਵੀ ਸਿਗਰਟ ਛੱਡੇ ਕਿ 6ਵਾਂ 7ਵਾਂ ਦਿਨ ਸੀ ਉਹਨੇ ਲਗਾਤਾਰ ਸਿਗਰਟ ਪੀਤਾ ਹੀ ਨਹੀਂ। ਠੀਕ ਆ ਭਾਈ ਯਕਦਮ ਉਹਦੇ ਮੱਥੇ ਤੇ ਪਸੀਨਾ ਆਇਆ। ਉਹਦਾ ਮੁੰਡਾ ਸੀ ਭਾਈ 12-13 ਸਾਲ, ਉਹ ਪਸੀਨਾ ਆਇਆ ਤਾਂ ਡਿੱਗ ਪਿਆ ਬੈੱਡ ਤੇ। ਹੁਣ ਮੁੰਡੇ ਕੋ ਨਾ ਚੁੱਪ ਹੋਵੇ ਨਾ ਵਾਸਤਾ। ਮੁੰਡੇ ਨੇ ਭਾਈ ਗਲੀ 'ਚ ਦੌੜ ਲਾਤੀ, ਉੱਧਰ ਮੈਂ ਮੋਟਰਸਾਈਕਲ 'ਤੇ ਆਉਂਦਾ ਸੀ। ਮੈਨੂੰ ਕਹਿੰਦਾ ਚਾਚੂ ਅੱਬੂ ਦੀ ਤਬੀਅਤ ਖਰਾਬ ਹੋ ਗਈ। ਭਾਈ ਮੈਂ ਦੇਖਿਆ ਤੇ ਮੈਂ ਐਂ ਕਰਕੇ ਦਿਲ ਨੂੰ ਕੰਨ ਲਾ ਕੇ ਦੇਖਿਆ ਤੇ ਹਲਕੀ ਜਿਹੀ ਆਵਾਜ਼ ਆਵੇ ਕਿਤੇ ਨਾ ਆਵੇ। ਮੈਂ ਸਮਝਿਆ ਮੈਂ ਕਿ ਇਹਨੂੰ ਅਟੈਕ ਹੋ ਗਿਆ। ਭਾਈ ਨੂੰ ਮੈਂ ਫੌਰਨ ਕਾਰਡੀਓਲੋਜੀ ਲੈ ਗਿਆ। ਉਹਨਾਂ ਨੇ ਜਦੋਂ ਉਹਦਾ ਮੂੰਹ ਦੇਖਿਆ, ਉਹਦਾ ਰੰਗ ਪੀਲਾ ਹੋਇਆ, ਪਰ ਉਹਨੇ ਦੱਸਤੀ ਐਮਰਜੈਂਸੀ 'ਚ ਭਾਈ ਲਾ। ਭਾਈ ਜਦੋਂ ਡਾਕਟਰਾਂ ਨੇ ਦੇਖਿਆ ਉਹਦਾ ਰੰਗ ਬਹੁਤ ਪੀਲਾ, ਡਾਕਟਰਾਂ ਨੇ ਚੈੱਕ ਕੀਤਾ, ਉਹਨੇ ਫੌਰੀ ਮੈਨੂੰ ਦਵਾਈ ਲਿਖ ਦਿੱਤੀ, ਕਹਿੰਦਾ ਲੈ ਕੇ ਆ। ਹਾਂ ਭਾਈ ਮੈਂ ਉੱਦਾਂ ਹੀ ਸਪੀਡ ਨਾਲ, ਮੈਂ ਨਹੀਂ ਦੇਖਿਆ, ਮੇਰਾ ਮੋਬਾਈਲ ਵੀ ਉੱਥੇ, ਮੈਂ ਸਿੱਧੇ ਬਾਹਰ ਨਿਕਲਿਆ ਮੈਡੀਕਲ ਸਟੋਰ 'ਤੇ। ਮੈਂ ਮੈਡੀਕਲ ਸਟੋਰ ਵਾਲੇ ਨੂੰ ਕਿਹਾ, ਮੈਂ ਕਿਹਾ ਭਾਈ ਜਿੰਨੀ ਜਲਦੀ ਹੋ ਸਕਦਾ ਦਵਾਈਆਂ ਦੇ ਦਿਓ। ਉਹ ਵੀ ਭਾਈ ਨਸਕ ਨੇ ਮੇਰੀ ਜਦੋਂ ਪਰਚੀ ਦੇਖੀ, ਕਹਿੰਦਾ ਭਾਈ ਜਾਨ ਇਹ ਦਵਾਈਆਂ ਲਿਖੀਆਂ, ਇਸ ਸਿਗਰਟਾਂ ਦੀ ਡੱਬੀ ਲਿਖੀ ਆ, ਉਹ ਸਾਹਮਣੇ ਮਿਲਣੀ। ਭਾਈ ਮੈਂ ਉਹਦੇ ਕੋਲ ਗਿਆ, ਉਹਨੇ ਮੈਨੂੰ ਭਾਈ ਇੱਕ ਡੱਬੀ ਦਿੱਤੀ, ਮੈਨੂੰ ਪੈਸੇ ਦਿੱਤੇ, ਮੈਂ ਨੱਸ ਕੇ ਵਾਪਸ ਆਇਆ। ਮੈਂ ਡਾਕਟਰ ਸਾਹਿਬ ਨੂੰ ਕਿਹਾ, ਮੈਂ ਡਾਕਟਰ ਸਾਹਿਬ ਆਇਆ। ਡਾਕਟਰ ਨੇ ਫੌਰੀ ਭਾਈ ਉਹਦਾ ਪੰਨਾ ਲਾਇਆ, ਫੌਰੀ ਇੱਕ ਸਿਗਰਟ ਲਾਇਆ। ਮਰੀਜ਼ ਨੂੰ ਕਹਿੰਦਾ ਲਾ ਵੀ ਕਸ਼, ਤਾਂ ਮਰੀਜ਼ ਦੀਆਂ ਅੱਖਾਂ ਨਹੀਂ ਖੁੱਲ੍ਹ ਰਹੀਆਂ। ਉਹਨੇ ਡਾਕਟਰ ਨੇ ਕੰਨ 'ਚ ਗੱਲ ਕਰਿਆ, ਕਸ਼ ਲਾ। ਭਾਈ ਨਾਲ ਹੀ ਉਹਨੇ ਇੰਝ ਕਰਕੇ ਅੱਖ ਖੋਲ੍ਹੀ ਆ। ਉਹਨੇ ਇੱਕ ਕਸ਼ ਲਾ, ਪਹਿਲਾ ਲਾਇਆ ਕਸ਼ ਭਾਜੀ, ਉਹਨੇ ਕਿਹਾ ਦੂਜਾ ਵੀ ਲਾਇਆ ਕਰਦਾ, ਕਹਿੰਦਾ ਤੀਜਾ ਵੀ ਲਾ, ਕਹਿੰਦਾ ਭਾਈ ਤੀਸਰੇ ਕਸ਼ 'ਤੇ ਇੰਝ ਕਰਕੇ ਭਾਜੀ ਬੱਬਰ ਸ਼ੇਰ ਹੋ ਕੇ ਬਹਿ ਗਿਆ। ਮੈਂ ਕਹਿੰਦਾ ਵੀ ਭਾਜੀ ਦੀ ਜ਼ਿੰਦਗੀ ਬਚ ਗਈ ਸਿਗਰਟ ਪੀਣ ਨਾਲ, ਇੱਕ ਸਿਗਰਟ ਪੀਣ ਨਾਲ। ਭਾਈਜਾਨ ਉਹ ਹੁੰਦਾ ਮਸਲਾ ਇੱਕਦਮ ਛੱਡਣ ਨਾ ਛੱਡਣ, ਲੇਕਿਨ ਇਹ ਇਰਾਦੇ ਦੀ ਗੱਲ ਹੁੰਦੀ ਹੈ। ਤੂੰ ਛੱਡ ਦਿੱਤੇ, ਹੁਣ ਤੂੰ ਛੱਡ ਦਿੱਤੇ, ਹੁਣ ਤੈਨੂੰ 6-7-8 ਦਿਨ ਲੰਘ ਗਏ, ਮਾਸ਼ਾਅੱਲਾ ਸਹੀ ਆ ਤੂੰ ਬਿਲਕੁਲ, ਤੈਨੂੰ ਕਾਹਦੀ ਐਵੇਂ ਲੋੜ ਆ। ਸੱਤੇ ਖੈਰਾ ਉਸਤਾਦ ਜੀ, ਕੋਈ ਟੈਨਸ਼ਨ ਨਹੀਂ, ਬੱਬਰ ਸ਼ੇਰ ਸ਼ਰਾਦਾ। ਲੇਕਿਨ ਉਸਤਾਦ ਜੀ ਮਿੱਠਾ ਗੱਲ ਕਰਨੀ ਚਾਹ ਰਿਹਾ, ਮਿੱਠੇ ਕਰ। ਮੈਂ ਤੁਹਾਡੇ ਨਾਲ ਗੱਲ ਕਰਾਂਗਾ ਸੀਰੀਅਸਲੀ। ਮੇਰਾ ਦੋਸਤ ਸੀ ਉਸਤਾਦ ਜੀ ਦਿਲਸ਼ਾਦ ਹਾਂਜੀ, ਉਹਦਾ ਰਿਸ਼ਤਾ ਦੇਖਣ ਆਇਆ। ਉਹਦੇ ਅੱਬੇ ਨੇ ਕਿਹਾ ਜੀ ਪੁੱਤਰ ਦੀ ਸ਼ਰਤ ਵਾ ਕੋਈ ਸਿਗਰਟ ਛੱਡ ਦੇ। ਹਾਂ ਸਹੁਰਿਆਂ ਦੀ, ਹਾਂਜੀ ਸਹੁਰੇ ਸ਼ਰਤ ਵਾ ਕੋਈ ਸਿਗਰਟ ਛੱਡੇ। ਕਹਿੰਦਾ ਕੋਈ ਮਸਲਾ ਨਹੀਂ ਹੈ। ਉਹਨੇ ਉਸੇ ਦਿਨ ਸਿਗਰਟ ਛੱਡ ਦਿੱਤੀ ਉਸਤਾਦ ਜੀ, ਵਾਅਦਾ ਕਰੇਗਾ ਮੈਂ ਸਿਗਰਟ ਨਹੀਂ ਪੀਵਾਂਗਾ। ਓਕੇ। 5ਵਾਂ ਕਿ 6ਵਾਂ ਦਿਨ ਆਪਣੀ ਦੁਕਾਨ ਤੇ ਬੈਠਾ, ਨਲਕੀ ਪਟੇ ਦੀ ਦੁਕਾਨ ਸੀ ਉਸਤਾਦ ਜੀ ਉਹਦੀ, ਪੈਰਾਂ ਭਾਰ ਬੈਠਾ। ਸ਼ਗਿਰਦ ਉਹਦਾ ਐਨੀ ਸ਼ਾਹਦ ਆ, ਸ਼ਗਿਰਦ ਨੇ ਦੱਸਿਆ, ਕਹਿੰਦਾ ਉਸਤਾਦ ਪੈਰਾਂ ਭਾਰ ਬੈਠਾ ਵਾ। ਉਸਤਾਦ ਨੂੰ ਮੈਂ ਕਿਹਾ ਉਸਤਾਦ ਜੀ ਇਹ ਨਲਕੀ ਇਹਦੇ ਨਾਲ ਦੀ ਹੈਗੀ? ਕਹਿੰਦਾ ਉਸਤਾਦ ਨੇ ਐਂ ਵੀ ਨਹੀਂ ਵੇਖਿਆ। ਫਿਰ ਕਹਿੰਦਾ ਉਸਤਾਦ ਕੋ ਉੱਠਿਆ ਨਹੀਂ ਗਿਆ, ਉਸਤਾਦ ਸੱਜੀ ਸਾਈਡ ਤੇ ਡਿੱਗ ਗਿਆ। ਫਿਰ ਉੱਠਿਆ ਕਿੱਦਾਂ? ਉੱਠਿਆ, ਉਹਨੂੰ ਬੜਾ ਹਲਾਇਆ ਉਸਤਾਦ ਜੀ, ਬੜਾ ਹੱਥ ਪੈਰ ਮਾਰੇ, ਬੜਾ ਪਾਣੀ ਛਾਣੀ ਪਾਇਆ, ਉੱਠਿਆ ਹੀ ਨਹੀਂ ਉਹ। ਫਿਰ ਇੱਕ ਬੰਦਾ ਬਾਹਰੋਂ ਆਇਆ, ਉਹਨੇ ਫਟਾਫਟ ਸਿਗਰਟ ਲਾ ਕੇ ਉਹਦੇ ਮੂੰਹ 'ਚ ਲਾਇਆ ਵਾ। ਉਹਨੇ 2-3 ਕੱਸ਼ ਪੀਤੇ, ਫੇਰ ਉੱਠਿਆ। ਉਦੋਂ ਇਹਨੂੰ ਤੇ ਠਾ ਨਾ, ਉਹਨੇ ਉੱਠਿਆ ਤੇ ਇਹਨੂੰ ਸਿਗਰਟ ਤਾਂ ਦਿਓ ਨਾ, ਉਹ ਕੱਸ਼ ਤਾਂ ਲਵਾਓ ਨਾ, ਫੇਰ ਹੀ ਉੱਠੂਗਾ। ਇਹ ਨੀਂਦਾਂ ਘਰ ਪੂਰੀਆਂ ਕਰਕੇ ਆਇਆ ਕਰ। ਲੋ ਜੀ ਨਾਜ਼ਰੀਨ, ਅੱਜ ਦਾ ਮੈਨੂੰ ਨਾ ਮਾਮੂ ਦੀ ਗੱਲ ਯਾਦ ਆ ਗਈ। ਮੇਰਾ ਮਾਮੂ ਨਹੀਂ ਸ਼ਾਹਦ, ਹਾਂ ਉਸਤਾਦ ਜੀ, ਉਹ ਨਾ ਇੱਕ ਦਰਜ਼ੀਆਂ ਦਾ ਕੰਮ ਕਰਦਾ ਸੀਗਾ। ਓਏ ਉਹਦੇ ਉਸਤਾਦ ਨੇ ਕਿਹਾ ਜੇ ਤੂੰ ਮੇਰੇ ਕੋਲ ਕੰਮ ਕਰਨਾ ਨਾ ਤੇ ਸਿਗਰਟ ਛੱਡ ਦੇ। ਠੀਕ ਹੈ। ਮਾਮੂ ਮੇਰਾ ਕਹਿੰਦਾ ਠੀਕ ਹੈ, ਤੁਸੀਂ ਮੇਰੇ ਮਾਈ ਬਾਪ ਹੋ। ਉਹਨੇ ਸਿਗਰਟ ਛੱਡਤੇ ਉਸਤਾਦ ਜੀ, ਉਸਤਾਦ ਦੇ ਕਹਿਣ ਤੇ, ਉਸਤਾਦ ਦੇ ਕਹਿਣ ਤੇ ਸਿਗਰਟ ਛੱਡਤੇ। ਅੱਛੀ ਗੱਲ ਹੈ ਯਾਰ। ਉਸਤਾਦ ਜੀ 5-6 ਦਿਨ ਲੰਘੇ ਨਾ, ਤੇ ਮਾਮੂ ਕਹਿੰਦੇ ਯਾਰ ਮੈਨੂੰ ਬਹੁਤ ਜ਼ਿਆਦਾ ਨਾ ਤਲਬ ਹੋਣ ਲੱਗ ਪਈ। ਤੇ ਮੈਂ ਨਾ ਉਸਤਾਦ ਜੀ ਨੂੰ ਕਿਹਾ ਕਿ ਇੱਕ ਸਿਗਰਟ ਪੀ ਲਾ, ਇੱਕ ਪੀ ਲਾ ਕੀ ਸਿਗਰਟ। ਉਹਨੇ ਨਾ ਆਪਣੇ ਉਸਤਾਦ ਨੂੰ ਕਿਹਾ, ਉਹ ਕਹਿੰਦਾ ਨਹੀਂ ਪੀਣਾ। ਮਾਮੂ ਮੇਰਾ ਕਹਿੰਦਾ ਮੇਰੇ ਕੋਲ ਕੈਂਚੀ ਸੀਗੀ, ਮੈਂ ਕੈਂਚੀ ਪਰੋਤੀ ਉਸਤਾਦ ਦੇ। कैसा बगैरत आदमी है यार। ਨਹੀਂ ਉਸਤਾਦ ਜੀ, ਫਿਰ ਉਹ ਪਰਚਾ ਹੋ ਗਿਆ ਤੇ ਡਾਕਟਰਾਂ ਨੇ ਵੀ ਛੱਡ ਦਿੱਤਾ ਉਹਨਾਂ ਨੂੰ, ਪੁਲਿਸ ਵਾਲਿਆਂ ਨੇ ਛੱਡ ਦਿੱਤਾ ਕਿ ਯਾਰ
ਇਹ ਆਪਣੇ ਹਵਾਸ 'ਚ ਨਹੀਂ ਸੀ, ਅਗਰ ਸਿਗਰਟ ਪੀਂਦਾ ਰਹਿੰਦਾ ਤੇ ਇਹਨੇ ਆਪਣੇ ਹਵਾਸ 'ਚ ਰਹਿਣਾ ਸੀਗਾ। ਤੇ ਇੱਕ ਅੱਧੀ ਦਿਨ ਨਾ ਫਿਰ ਉਹਨਾਂ ਨੇ ਕਿਹਾ ਯਾਰ ਇੱਕ ਸਿਗਰਟ ਦੀ ਇਜਾਜ਼ਤ ਦੇ ਦਿਓ ਤੇ ਪੂਰੇ ਨਹੀਂ ਪੀਣੇ। ਤੇ ਫਿਰ ਉਹ ਉਸਤਾਦ ਬੜਾ ਚੰਗਾ ਸੀ ਉਸਤਾਦ ਜੀ, ਉਹ ਬੰਦਾ ਹੀ ਖਾਨਦਾਨੀ ਸੀਗਾ। ਲੇਕਿਨ ਉਸਤਾਦ ਜੀ ਭਾਈ ਫੈਸਲ ਵੀ ਖਾਨਦਾਨੀ, ਭਾਈ ਫੈਸਲ ਨੂੰ ਦੇਖੋ ਰੰਗ ਸਾਫ਼ ਹੋ ਗਿਆ, ਤਬੀਅਤ ਸੈੱਟ ਹੋ ਗਈ ਆ। ਉਸਤਾਦ ਜੀ ਸਕੇ ਪਿਓ ਨੇ ਆਪਣੇ ਪੁੱਤਰ ਨੂੰ ਕਿਹਾ ਤੂੰ ਸਿਗਰਟ ਪੀਣੇ ਛੱਡ ਦੇ, ਤੇਰੀ ਸਕੂਲ 'ਚੋਂ ਬੜੀ ਕੰਪਲੇਨ ਆਉਣ ਡਈ ਹੈ। ਹਾਂ ਯਕੀਨ ਮੰਨੋ ਉਸਤਾਦ ਜੀ, ਕਹਿਣਾ ਨਹੀਂ ਚਾਹੀਦਾ। ਹੁਣ ਜਦੋਂ ਕਹਿਣਾ ਸਿਗਰਟ ਛੱਡ ਦੇ, ਚੌਕ 'ਚ ਉਹਨੇ ਆਪਣੇ ਅੱਬਾ ਵੜਤਾ, ਅੱਬਾ ਹੀ ਵੜਤਾ ਆਪਣਾ, ਅੱਬਾ ਵੜਤਾ ਉਸਤਾਦ ਜੀ। ਬਗੈਰਤੀ ਆ। ਨਸਲੀ ਬੰਦੇ ਨਹੀਂ ਇੱਦਾਂ ਕਰਦੇ, ਨਸਲੀ ਬੰਦੇ ਘਟੀਆ ਖਾਨਦਾਨ ਵਾਲੇ ਲੋਕ। ਉਸਤਾਦ ਜੀ ਉਹ ਮੁਗਲ ਸੀਗੇ, ਨਸਲੀ ਮੁਗਲ ਨਸਲੀ ਨਹੀਂ ਹੁੰਦੇ। ਹਾਂਜੀ ਮੁਗਲ ਭਾਜੀ ਸੀਗੇ। ਮੈਂ ਤੁਹਾਨੂੰ ਜੂਬੇ ਦੀ ਗੱਲ ਦੱਸਦਾ ਭਾਜੀ। ਕਿਹਦੀ? ਉਹ ਜੂਬਾ ਦਰਜੀ ਨਹੀਂ, ਚੱਲ ਜੂਬਾ ਆਹ ਜੂਬਾ। ਯਾਰ ਤੁਸੀਂ ਕੱਢਣਾ ਕੀ ਇਸ ਗੱਲ ਦੇ ਵਿੱਚੋਂ, ਉਹ ਕੀ ਗੱਲ ਭਾਜੀ ਆ? ਮੈਂ ਤੁਹਾਨੂੰ ਦੱਸਦਾ ਵੀ ਹਾਲਾਤ ਕੈਸੇ ਉਹ ਕੈਸੇ ਭਾਈ ਹੋ ਰਹੇ ਲੇਕਿਨ ਆ। ਸਾਡਾ ਸ਼ੋਅ ਇਦਾਂ ਦਾ ਨਹੀਂ ਵੀ ਅਸੀਂ ਤੇ ਸਿਗਰਟਾਂ ਦੀ ਗੱਲ ਸ਼ੁਰੂ ਕਰ ਲਈਏ। ਉਹਨੇ ਛੱਡ ਦਿੱਤੇ ਉਹ ਤਾਂ ਠੀਕ ਓਕੇ ਆ। ਹੁਣ ਉਹ ਏਡੀ ਪੱਥਰ ਦੀ ਵੀ ਚੰਗੀ ਨਹੀਂ ਨਾ ਹੁੰਦੀ, ਹੁਣ ਬਗਲਾ ਮਰ ਜਵੇ। ਨਹੀਂ ਮਿਠਾਈ ਅਸੀਂ ਛੱਡਤੇ ਤੇ ਛੱਡਤੇ ਬਸ, ਹਾਂ ਓਕੇ ਗੁੱਡ ਛੱਡਤੇ ਨਹੀਂ ਬਸ। ਗੁੱਡ ਗੁੱਡ। ਸਹੀ ਗੱਲ ਹੈ ਉਸਤਾਦ ਜੀ। ਉਹ ਜਿਹੜਾ ਸੀ ਉਹ ਸ਼ਹਜ਼ਾਦ ਅੱਛਾ ਤਾ ਉਸਤਾਦ ਜੀ, ਉਹਦਾ ਵੀ ਉਸਤਾਦ ਨੇ ਉਹਨੂੰ ਮਨਾ ਕੀਤਾ ਕਿ ਸਿਗਰਟ ਨਹੀਂ ਪੀਣੇ ਪੁੱਤਰ। ਅੱਛਾ ਕਹਿੰਦਾ ਠੀਕ ਹੈ ਉਸਤਾਦ ਜੀ, ਮਾਈ ਬਾਪ ਤੁਸੀਂ ਵੱਡੇ, ਜਿੱਦਾਂ ਵੀ ਉਹਨੇ ਕਹਿ ਦਿੱਤਾ, ਕਸਮਾਂ ਕੁਸਮਾਂ ਦੇ ਦਿੱਤੀਆਂ। ਉਸਤਾਦ ਜੀ ਉਹਦੀ ਯਕਦਮ ਹੀ ਤਬੀਅਤ ਖਰਾਬ ਹੋ ਗਈ 5 ਦਿਨ ਬਾਅਦ। ਲੇਕਿਨ ਉਸਤਾਦ ਬੜਾ ਮਿੱਠੇ ਨਜ਼ਰ ਵਾਲਾ ਸੀਗਾ, ਅੱਛਾ ਅੱਛਾ। ਕਰਨੀ ਵਾਲੇ ਭਰਨੀ ਵਾਲੇ ਸੋਹਣੇ ਨਾ, ਉਹ ਉਸਤਾਦ ਸੀ ਉਹਨਾਂ ਦਾ। ਉਹਨੇ ਵੇਖਿਆ ਮੇਰੇ ਸ਼ਾਗਿਰਦ ਦੀ ਤਬੀਅਤ ਨਹੀਂ ਸਹੀ ਹੈ, ਉਸਤਾਦ ਹੋਰਾਂ ਨੇ ਵੇਖਿਆ, ਉਹਨਾਂ ਨੇ ਜਾ ਕੇ ਕਿਹਾ ਸਿਗਰਟ ਕੱਢਿਆ ਗਿਆ, ਪੁੱਤਰ ਸਿਗਰਟ ਪੀ ਤੇਰੀ ਤਬੀਅਤ ਸਹੀ ਹੋ ਜਾਏਗੀ। ਲੇਕਿਨ ਇੱਕ ਪੀਣਾ ਵਾ, ਅੱਗੋਂ ਸ਼ਾਗਿਰਦ ਵੀ ਖਾਨਦਾਨੀ ਬੱਚਾ, ਉਸਤਾਦ ਵੀ ਖਾਨਦਾਨੀ ਬੱਚਾ, ਉਹਨੇ ਵੀ ਕਿਹਾ ਇੱਕ ਤੋਂ ਵੱਧ ਨਹੀਂ ਪੀਆਂਗਾ। ਉਸਤਾਦ ਜੀ ਯਾਰ ਮੈਂ ਸਦਕੇ ਜਾਵਾਂ, ਮੇਰਾ ਦਿਲ ਕਰੇ ਮੈਂ ਮੱਥਾ ਚੁੰਮਾਂ ਉਸਤਾਦਾਂ ਦਾ ਯਾਰ। ਉਹ ਇੰਝ ਸਮਝਦੇ ਸੀ ਰਮਜ਼ ਨੂੰ। ਅੱਛਾ ਉਹਨੇ ਆਪ ਦਿੱਤਾ। ਹਾਂਜੀ ਉਸਤਾਦ ਜੀ ਇੱਕ ਕਹਿੰਦਾ ਜੀ ਪੀ ਲਿਆ, ਔਰ ਉਸਤਾਦ ਕਹਿੰਦਾ ਪੁੱਤਰ ਇੱਕ ਪੀ ਲਿਆ, ਜਦੋਂ ਤੇਰਾ ਦਿਲ ਕਰੇ ਲਾ ਸਾਰਾ ਹੀ ਪੀ। ਲੇਕਿਨ ਉਹ ਸ਼ਾਗਿਰਦ ਤੋਂ ਮੈਂ ਸਦਕੇ ਜਾਵਾਂ, ਉਹਨੇ ਇੱਕ ਹੀ ਪੀਤਾ ਸਿਗਰਟ। ਉਹ ਮੈਂ ਫਿਰ ਉਸਤਾਦ ਨੂੰ ਪੁੱਛਿਆ, ਮੈਂ ਕਿਹਾ ਤੁਸੀਂ ਜਦ ਉਹਨੇ ਛੱਡ ਦਿੱਤੀ ਤੁਸੀਂ ਕਾਹਤੋਂ ਇਜਾਜ਼ਤ ਦਿੱਤੀ? ਕਹਿੰਦਾ ਜਦੋਂ ਨਾ ਸਿਗਰਟ ਛੱਡੀ ਦੇ ਨਾ ਯਕਦਮ ਫਿਰ ਨੈਕੋਟੀਨ ਦਾ ਮਸਲਾ ਹੁੰਦਾ, ਜਿਸਮ ਦੇ ਵਿੱਚ ਤਲਖੀ ਹੁੰਦੀ ਤੇ ਐਵੇਂ ਵੂਪਨ ਰੱਖਿਆ ਹੁੰਦਾ, ਬੈਲਟ ਨਾਲ ਵੀ ਬੰਦਾ ਮਾਰ ਦਿੰਦਾ ਵਾ ਤੇ ਜ਼ਰੂਰ ਐਵੇਂ ਕਤਲ ਹੋਣਾ, ਗੱਲਬਾਤ ਹੋਣੀ ਹੈ ਤੇ ਫਾਇਦਾ ਕੋਈ ਨਹੀਂ ਹੁੰਦਾ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਇਸ ਤਰ੍ਹਾਂ ਦਾ ਮਿੱਠੇ ਉਸਤਾਦ ਕਸਮੇ ਸਾਰਿਆਂ ਨੂੰ ਹਾਏ ਜਿਹਦੇ ਚ ਅਹਿਸਾਸ ਹਾਂ ਸਾਸ ਗੱਲ ਆ। ਇੱਥੇ ਕਸਮੇ ਸਾਸ ਨਾਮ ਦੀ ਸ਼ੈ ਨਹੀਂ ਹੈ ਤੇ ਜਿਹੜੇ ਯਕੀਨ ਕਰ ਫਰੌਨ ਬਣੇ ਹੋਏ ਨੇ ਲੋਕ ਯਾਰ। ਵੱਡਾ ਅੱਛਾ ਯਾਰ ਓ ਯਾਰ ਤੂੰ ਵੱਡੇ ਲੋਕ ਨਹੀਂ ਨਹੀਂ ਮੇਰੀ ਸੁਣਨਾ ਗੱਲ, ਅਹਿਸਾਸ ਹੈਗਾ, ਹਰ ਸ਼ੈ ਉਹ ਹੈਗੀ। ਮਿੱਠੇ ਜਦੋਂ ਨੈਕੋਟੀਨ ਘਟਦੀ ਆ ਨਾ ਤੈਨੂੰ ਨਹੀਂ ਪਤਾ ਕੀ ਬੀਤਦੀ ਆ। ਇਹ ਗੱਲ ਬਿਲਕੁਲ ਸੱਚੀ ਹੈ ਉਸਤਾਦ ਜੀ। ਉਸਤਾਦ, ਮੈਂ ਪੁੱਛਾਂ 5 ਦਿਨ ਹੀ ਹੋਏ ਸਿਗਰਟ ਛੱਡੇ ਨੂੰ, ਸਾਡੇ ਮਲੇਜਾ ਮੁੰਡਾ ਸਫਦਰ 5 ਦਿਨ ਹੀ ਹੋਏ ਉਸਤਾਦ ਜੀ, ਉਹਨੂੰ ਨਹੀਂ ਪਤਾ ਲੱਗਾ ਉਸਾਨ ਖਤਾ ਹੋ ਗਏ, ਬਾਖਤਾ ਹੋ ਗਿਆ, ਪਾਗਲ ਹੋ ਗਿਆ। ਉਹ ਜਿਹਨੇ ਉਸਤਾਦ ਦੀ ਲੱਤ ਵੜਤੀ ਸੀ, ਉਸਤਾਦ ਦੀ ਨਹੀਂ, ਉਹ ਲੱਤ ਵੱਡੀ ਪੂਰਾ ਟੱਬਰ ਹੀ ਮਾਰਤਾ ਉਹਨੇ। ਟੱਬਰ ਮਾਰਤਾ ਉਹਨੇ। ਤੁਹਾਨੂੰ ਮਸਲਾ ਸੁਣੀ ਸਭ ਕੀ ਰੌਲਾ ਕੀ ਆ? ਭਾਈ ਰੌਲਾ ਇਹ ਆ ਵੀ ਸਾਡੇ ਤੋਂ 8ਵਾਂ ਘਰ ਆ ਮੀਚੂ ਰਕਸ਼ੇ ਵਾਲਾ। ਕੌਣ? ਮੀਚੂ ਰਕਸ਼ੇ ਵਾਲਾ। ਮੀਚੂ? ਹਾਂਜੀ ਉਹ ਕੀਜੂ ਦਾ ਭਰਾ, ਕੀਜੂ ਵੀ ਜੁੜਿਆ ਨਹੀਂ ਤੁਸੀਂ? ਗੇਮ ਜਿਹੜੀ ਹੈ ਉਹਦਾ ਛੋਟਾ ਉਹ ਭਰਾ। ਮੀਚੂ ਛੋਟਾ ਜਿਹੜਾ। ਉਹ ਮੀਚੂ ਉਹ ਭਾਜੀ ਰਕਸ਼ਾ ਚਲਾਉਂਦਾ ਸੀ, ਰਕਸ਼ਾ ਨਹੀਂ ਸੀ ਪਤਾ ਐਂ ਕਰਕੇ ਸਟਾਰਟ ਕਰਦਾ ਹੱਥ ਨਾਲ, ਉਹ ਰਕਸ਼ਾ ਉਹਦੇ ਕੋਲ। ਭਾਜੀ ਉਹਨੇ ਜੇ ਕਰਕੇ ਹੱਥ ਪਾਇਆ ਦੀ ਉੱਥੇ ਹੀ ਬਾਂਹ ਸੌਂ ਗਈ ਭਾਜੀ, ਬਾਂਹ ਹੀ ਨਾ ਕੰਮ ਕਰੇ ਉਹਦੀ। ਕਿਉਂ? ਸੌਂ ਗਈ ਸਾਰੀ ਬਾਂਹ ਭਾਜੀ, ਫਾਲਿਜ ਹੋ ਗਿਆ ਖੱਬੇ ਪਾਸੇ, ਮਰ ਗਈਆਂ ਨਾੜਾਂ ਉਹਦੀਆਂ ਸਾਰੀਆਂ ਹੀ। ਉਹ ਕਿਹੜੀ ਗੱਲੋਂ? ਭਾਜੀ ਉਹਨੇ ਸਿਗਰਟ ਛੱਡੇ ਨੂੰ ਸਿਰਫ 6 ਦਿਨ ਹੋਏ ਸੀ ਹਲੇ। ਫਿਰ ਕਿੱਦਾਂ ਠੀਕ ਫੇਰ ਹੋਇਆ? ਭਾਜੀ ਮੈਂ ਉੱਥੇ ਮੋਟਰਸਾਈਕਲ ਤੇ ਜਾਣ ਡਿਆ ਸੀ, ਉਹਦਾ ਅੱਬਾ ਬਜ਼ੁਰਗ ਸੀ, ਉਹਨੇ ਮੈਨੂੰ ਆਵਾਜ਼ ਦੇ ਦਿੱਤਾ ਸੋਨੀ ਪੁੱਤ ਗੱਲ ਸੁਣ ਆ ਤੇਰੇ ਕੰਦਾ ਦੇਖੀਆਂ ਦੋਸਤ ਨੂੰ ਕੀ ਹੋਇਆ। ਭਾਜੀ ਨੂੰ ਮੈਂ ਕੜਾਵਾ ਭਰਿਆ। ਅੱਛਾ ਤੁਹਾਡੇ ਮਹੱਲੇ 'ਚ ਕੋਈ ਦੁਨੀਆ ਦਾ ਕੰਮ ਹੋਵੇ ਤੂੰ ਅੱਗੋਂ ਮੋਟਰਸਾਈਕਲ ਤੇ ਆਉਣਾ ਹੀ ਹੁੰਨਾ? ਭਾਜੀ ਦਾ ਮੋਟਰਸਾਈਕਲ ਹੈ ਨਾ ਮੇਰੇ ਕੋਲ, ਮੈਂ ਪੈਦਲ ਘੱਟ ਫਿਰਦਾ। ਉਹਦਾ ਅੱਬਾ ਮੈਨੂੰ ਕਹਿੰਦਾ ਸੋਨੀ ਪੁੱਤਾ ਤੇਰਾ ਦੋਸਤ ਤੇ ਇਹਨੂੰ ਕੀ ਹੋਇਆ? ਉਹ ਵੀ ਉਹਦੇ ਅੱਬੇ ਤੇ ਭਾਜੀ ਆਂਸੂ ਮੇਰੇ ਕੋਲ ਦੇਖਿਆ ਨਹੀਂ ਗਿਆ। ਮੈਂ ਮੀਚੂ ਨੂੰ ਕੜਾਵਾ ਭਰਿਆ ਭਾਜੀ, ਮੋਟਰਸਾਈਕਲ ਦੇ ਅੱਗੇ ਭਾ ਕੇ ਭਾਜੀ ਇਹ ਕਦਮ ਹਸਪਤਾਲ ਉਸੇ ਹਸਪਤਾਲ ਲੈ ਜਾਣਾ ਸੀ ਜਿੱਥੇ ਪਹਿਲੇ ਲੈ ਗਿਆ ਸੀ। ਨਹੀਂ ਭਾਜੀ। ਉਹ ਡਾਕਟਰ ਜਿਹੜਾ ਸੀਟਾਂ ਲੈ ਕੇ ਦਿੰਦਾ ਹੈ। ਨਹੀਂ ਭਾਜੀ ਉਹ ਤੋਂ ਨਹੀਂ, ਮੈਂ ਥੋੜਾ ਜਿਹਾ ਉਹਦੇ ਨੂੰ DHQ ਲੈ ਗਿਆ ਭਾਜੀ, ਸਿਵਲ ਹਸਪਤਾਲ। ਭਾਜੀ ਮੈਂ ਉੱਥੇ ਲੈ ਗਿਆ, ਹਲੇ ਮੈਂ ਇੰਝ ਕਰਕੇ ਮੋਟਰਸਾਈਕਲ ਤੇ ਲੰਘੇ ਤੇ ਸਾਈਕਲ ਸਟੈਂਡ ਵਾਲੇ ਨੇ ਦੇਖ ਲਿਆ, ਉਹਨੇ ਕਿਹਾ ਯਾਰ ਬੰਦੇ ਦੀ ਤਬੀਅਤ ਬਹੁਤ ਸੀਰੀਅਸ। ਮੈਂ ਲੱਤਾਂ ਫੜੀਆਂ, ਸਾਈਕਲ ਸਟੈਂਡ ਵਾਲੇ ਨੇ ਬਾਹਾਂ ਫੜੀਆਂ, ਅਸੀਂ ਦੋਨੇ ਭਾਈ ਐਮਰਜੈਂਸੀ 'ਚ ਲੈ ਗਏ। ਭਾਜੀ ਲੈ ਕੇ ਗਏ ਤੇ ਡਾਕਟਰ ਬੜਾ ਸਮਝਦਾਰ ਸੀ ਕਿਤੇ, ਹਾਂ ਬਹੁਤ ਕਿਤੇ ਅਕਲਮੰਦ ਕਾਬਲ ਡਾਕਟਰ ਸੀ। ਭਾਈ ਉਹਨੇ ਜੋ ਦੇਖਿਆ ਮਰੀਜ਼ ਦਾ ਮੂੰਹ, ਉਹ ਫੌਰੀ ਉੱਠਿਆ, ਉਹਨੇ ਕਿਹਾ ਇੱਥੇ ਲੰਮਾ ਪਾਇਆ ਤੈਨੂੰ ਬੈੱਡ ਤੇ। ਹਾਂ ਉਹਨੇ ਭਾਈ ਨੂੰ ਬੈੱਡ ਤੇ ਲੰਮਾ ਪਾਇਆ। ਡਾਕਟਰ ਨੇ ਆਪਣਾ ਦਰਾਜ਼ ਖੋਲ੍ਹਿਆ ਭਾਈ, ਅੰਦਰੋਂ ਸਿਗਰਟਾਂ ਦੀ ਡੱਬੀ ਕੱਢੀ, ਮੈਨੂੰ ਕਹਿੰਦਾ ਭਾਜੀ ਇਹ ਸਿਗਰਟ ਪੀ ਗਿਆ।
ਮਰੀਜ਼ ਨੂੰ ਵੀ ਕਹਿੰਦਾ ਫੜ ਤੂੰ ਵੀ ਸਿਗਰਟ ਲਾ ਓਏ। ਮਰੀਜ਼ ਨੇ ਵੀ ਸਿਗਰਟ ਲਾ ਲਈ, ਇੱਕ ਸਿਗਰਟ ਭਾਈ ਨੇ ਆਪ ਲਾ ਲਈ। ਅਸੀਂ ਤਿੰਨੇ ਸਿਗਰਟਾਂ ਪੀ ਰਹੇ, ਮੈਂ ਡਾਕਟਰ ਤੇ ਮਰੀਜ਼। ਐਮਰਜੈਂਸੀ ਵਾਰਡ। ਐਮਰਜੈਂਸੀ ਭਾਜੀ। ਤੇ ਡਾਕਟਰ ਨੇ ਅਸੀਂ ਐਂ ਕਰ ਗੱਲਾਂ ਕਰਨ ਦੇ ਭਾਜੀ, ਸਿਗਰਟ ਮੁੱਕਣ ਦੀ ਦੇਰ ਆ ਤੇ ਮਰੀਜ਼ ਨੇ ਉੱਠ ਕੇ ਡਾਕਟਰ ਨੂੰ ਸਲੂਟ ਮਾਰਿਆ ਕਿ ਡਾਕਟਰ ਸਾਹਿਬ ਤੁਹਾਡੀ ਮਿਹਰਬਾਨੀ। ਡਾਕਟਰ ਕਹਿੰਦਾ ਇਹਨੂੰ ਕਰ ਲੈ। ਠੀਕ ਹੋ ਗਿਆ। ਠੀਕ ਹੋ ਗਿਆ। ਵਾਪਸੀ ਤੇ ਭਾਜੀ ਉਹ ਸਟੈਂਡ ਤੋਂ ਮੈਂ ਚਾਬੀ ਦਿੱਤੀ ਮੀਚ ਨੂੰ, ਮੈਂ ਕਿਹਾ ਚੱਲ ਮੋਟਰਸਾਈਕਲ ਕੱਢ। ਭਾਈ ਨੂੰ ਕਿੱਕ ਮਾਰੀ, ਮੈਨੂੰ ਕਹਿੰਦਾ ਬਾਬਾ ਮਗਰ। ਓਕੇ ਓਕੇ। ਉਹਦੇ ਭਾਈ ਮੈਂ ਲਿਆ ਕੇ ਉਹਦੇ ਅੱਬੇ ਕੋ ਬਿਠਾ ਦਿੱਤਾ। ਮੈਂ ਕਿਹਾ ਲਓ ਜੀ ਚਾਚਾ ਜੀ ਨੀਚੂ ਠੀਕ ਹੋ ਗਿਆ। ਸਿਰਫ ਭਾਜੀ ਉਹ ਸਿਗਰਟ ਨਾ ਪੀਂਦਾ ਤੇ ਅੱਜ ਉਹ ਦੁਨੀਆ ਤੇ ਨਾ ਹੁੰਦਾ। ਅੱਛੀ ਗੱਲ, ਅੱਛੀ ਗੱਲ। ਉਹ ਟੈਣਾ ਕੀਲ ਮੇਰਾ ਯਾਰ ਜਿਹੜਾ ਸੀਗਾ, ਓਏ ਤੋਬਾ ਤੋਬਾ। ਉਸਤਾਦ ਜੀ ਉਹਨੇ ਵੀ ਨਾ ਸਿਗਰਟ ਛੱਡੇ ਸੀਗੇ। ਓਏ ਹੋਏ। ਬੜਾ ਪੁਰਾਣਾ ਪੀਂਦਾ ਸੀ ਤੇ ਯਕਦਮ ਹੀ ਉਹਨੇ ਸਿਗਰਟ ਛੱਡਦੇ ਤੇ ਇੱਕ ਦਿਨ ਉਹਨੇ ਟੁਰਿਆ ਜਾਣ ਡਿਆ ਤੇ ਉਹਦੀ ਅੰਮੀ ਕਹਿੰਦੀ ਪੁੱਤਰ ਕਿੱਥੇ ਜਾ ਰਹੇ ਆਂ? ਕਹਿੰਦਾ ਵੀ ਮੈਂ ਟ੍ਰੇਨ ਥੱਲੇ ਆਣਾ ਸਿਰ ਦੇਣ ਚੱਲਾਂ। ਕਿਉਂ? ਕਹਿੰਦਾ ਮੇਰੇ ਉਸਤਾਦ ਨੇ ਮੈਨੂੰ ਕਿਹਾ ਕਿ ਤੂੰ ਸਿਗਰਟ ਨਹੀਂ ਪੀਣਾ, ਮੈਂ ਆਪਣੇ ਉਸਤਾਦ ਦਾ ਹੁਕਮ ਮੰਨਦਾ ਤੇ ਮਾਂ ਜੀ ਮੇਰੇ ਕੋਲ ਨਹੀਂ ਰਹਿ ਹੁੰਦਾ, ਲਿਹਾਜ਼ਾ ਉਹ ਮੇਰੇ ਮਾਈ ਬਾਪ ਨੇ। ਮਾਂ ਨੇ ਕਿਹਾ ਕਿ ਪੁੱਤਰ ਇੱਕ ਵਾਰੀ ਉਸਤਾਦ ਨੂੰ ਕਹਿ ਕੇ ਤੇ ਵੇਖ ਤੂੰ, ਸ਼ਾਇਦ ਮੰਨੀ ਜੇ ਕੀ ਕਹਿ ਕੇ ਵੇ? ਕਿ ਇੱਕ ਸਿਗਰਟ ਪੀ ਲੈ। ਉਸਤਾਦ ਜੀ ਉਹ ਕਹਿੰਦਾ ਠੀਕ ਹੈ ਮਾਂ ਜੀ ਮੈਂ ਤੁਹਾਡੀ ਖਾਤਰ ਮੈਂ ਚਲੇ ਜਾਂਦਾ। ਤੇ ਉਹ ਗਿਆ ਹੈ ਤੇ ਸਿਰਫ ਉਸਤਾਦ ਨੂੰ ਕਿਹਾ ਕੁਛ ਨਹੀਂ ਉਹਨੇ। ਉਸਤਾਦ ਸਮਝ ਗਿਆ ਕਿ ਮੇਰੇ ਪੁੱਤਰ ਨੂੰ ਕਹਿੰਦੇ ਉਰੇ ਆ ਮੇਰਾ ਪੁੱਤਰ। ਕੱਲ੍ਹ ਉਸਤਾਦ ਜੀ ਉਹਨੂੰ ਗਲੇ ਲਾਇਆ ਤੇ ਕੱਲ੍ਹ ਉਹਨੂੰ ਸਿਗਰਟ ਕੱਢ ਕੇ ਦਿੱਤਾ। ਅੱਲਾ ਮੇਰਾ ਪੁੱਤਰ ਸਿਗਰਟ ਪੀ। ਉਹ ਸਨ ਉਸਤਾਦ ਜੀ ਉਸਤਾਦ। ਹਾਏ। ਵੱਡੇ ਲੋਕ ਕਸਮ ਸਮਝਦੇ ਸਿਗਰਟਾਂ ਦੀ, ਰਮਜ਼ ਨੂੰ ਸਮਝਦੇ ਸੀ, ਨੀਅਤ ਨੂੰ ਸਮਝਦੇ ਸੀ ਉਸਤਾਦ ਜੀ। ਫੈਸਲ ਅੱਜ ਕੱਲ ਉਸਤਾਦ ਨਹੀਂ ਆ ਰਹੇ ਇਦਾਂ ਉਹ ਯਾਰ ਜਾਣਦੇ ਅੱਲਾ ਮਾਫੀ ਦੇ ਵਕਤ ਨੂੰ ਪਤਾ ਨਹੀਂ ਕੀ ਸਮਝਿਆ ਹੋਇਆ। ਉਸਤਾਦ ਨੇ ਕਿਹਾ, ਉਹਨਾਂ ਨੇ ਕਿਹਾ ਕਿ ਜਿਹੜਾ ਨਹਾਰ ਸਿਗਰਟ ਪੀਣਾ ਉਹ ਨੁਕਸਾਨਦੇਹ ਆ, ਬਾਕੀ ਨਹੀਂ। ਏਡਾ ਚੰਗਾ ਉਸਤਾਦ ਯਾਰ ਉਹ ਸੀ। ਅੱਜ ਕੱਲ ਦੇ ਉਸਤਾਦ ਕਿੱਦਾਂ ਦੇ ਯਾਰ, ਅੱਲਾ ਮਾਫੀ ਦੇਵੇ, ਬੰਦਾ ਨਾ ਸਿਰਫ ਪਲਾਜ਼ੇ ਤੇ ਰਹਿ ਗਏ ਉੱਤੇ ਤੇ ਉੱਤੋਂ ਉਸਤਾਦ ਜੀ ਨੂੰ ਟਾਟਾ ਕਰੇ ਬਸ। ਫੈਸਲ ਅੱਜ ਕੱਲ ਮਾਰਕੀਟ ਚ ਹਦਾਇਤ ਵਾਲੇ ਉਸਤਾਦ ਨਹੀਂ ਆ ਰਹੇ। ਉਹ ਹੈ ਹੀ ਨਹੀਂ, ਦੌਰ ਹੀ ਖਤਮ ਹੋ ਗਿਆ ਵਾ। ਪਤਾ ਹੀ ਨਹੀਂ ਕਿੱਦਾਂ ਸ਼ਿਗਰਦਾਂ ਨੂੰ ਰੱਖੀਦਾ। ਮੈਂ ਕਹਿੰਦਾ ਵੀ ਜਦੋਂ ਉਸਤਾਦ ਦੁਪਹਿਰ ਨੂੰ ਸੁੱਤੇ ਹੋਣ ਨਾ, ਉੱਤੋਂ ਸ਼ਿਗਰ ਦਾ ਕਮਾ ਸਰਾਣਾ ਰੱਖ ਕੇ ਉੱਤੇ ਟੇਬਲ ਵੇਟ ਕੇ ਤੇ ਅਬਦੁਲ ਕਲਾ ਦੇਵੇ। ਮਤਲਬ ਅੱਛਾ ਹੁਣ ਮੈਂ ਤੈਨੂੰ ਗੱਲ ਦੱਸਦਾ, ਮੈਂ ਗੱਲ ਮੈਂ ਸਮਝ ਗਿਆ, ਰੌਲਾ ਮੈਂ ਸਮਝ ਗਿਆ ਵਾ। ਨਹੀਂ ਨਹੀਂ ਉਸਤਾਦ ਜੀ ਅੱਜ ਕੱਲ ਕਿੱਥੋਂ ਸਮਝਦੇ ਨੇ ਲੋਕ। ਨਹੀਂ ਤੁਸੀਂ ਕਿੱਥੇ ਨਹੀਂ ਮੈਂ ਸਿਰਫ ਆਪਣਾ ਮਤਲਬ ਹੈ, ਆਪਣਾ ਮਤਲਬ ਉਹ ਸਹੀ ਆ, ਬਾਕੀ ਫਰਕ ਨਹੀਂ ਸਾਰੀ ਦੁਨੀਆ। ਹੌਸਲਾ ਕਰ ਯਾਰ, ਬਰਲ ਹੌਸਲਾ। ਭਾਈ ਇੱਕ ਨਾਲ ਫਰਕ ਪੈਂਦਾ, ਇੱਕ ਨਾਲ ਕੋਈ ਫਰਕ ਨਹੀਂ ਪੈਂਦਾ। ਵੈਸੇ ਸੋਹਣੀ ਮੇਰੀ ਗੱਲ ਸੁਣੀ ਜਾਏ, ਮੈਂ ਤੁਹਾਨੂੰ ਗੱਲ ਦੱਸਦਾ। ਯਕੀਨ ਕਰੇ ਕਿਹੜੇ ਕੀ ਇੱਕ ਨਾ। ਸਾਜੀ ਇੱਕ ਤੇ ਸਿਗਰਟ ਕਹਿੰਦੇ ਨੇ ਸਾਇੰਸ ਕਹਿੰਦੀ ਹੈ ਕਿ ਯਕਦਮ ਨਹੀਂ ਛੱਡੀ ਦਿਓ। ਅੱਛਾ ਤੁਹਾਡੇ ਵੱਲ ਜਿੰਨੇ ਵੀ ਮਸਲੇ ਹੋਏ ਨੇ, ਵੈਸੇ ਇਤਫਾਕ ਵਾਲੀ ਗੱਲ ਆ ਕਿ ਜਿੰਨੇ ਵੀ ਆ ਰੌਲੇ ਹੋਏ ਨੇ ਕਿ ਉਹਦਾ ਮੁੰਡਾ ਤੇ ਉਹਦਾ ਮੁੰਡਾ ਤੇ ਉਹਦਾ ਮੁੰਡਾ, ਤੇ ਹਰ ਇੱਕ ਨੇ 5-6 ਦਿਨ ਹੀ ਹੋਏ ਸੀ ਛੱਡੇ ਨੂੰ ਤੇ ਉਹਦੇ ਨਾਲ ਇਦਾਂ ਹੋ ਗਿਆ। ਇੰਨੇ ਦਿਨ ਇਹ 5-6 ਦਿਨਾਂ ਚ ਮੈਂ ਕੀ ਛੱਡਤੇ ਨਾ, ਛੱਡਤੇ ਮੇਰਾ ਵੇਖੋ ਜਿਸ ਮੇਰਾ ਕਮੰਡ ਹੈ, ਮੈਂ ਛੱਡਤੇ ਨਹੀਂ ਪੀਣੀ। ਹਾਂ ਹਨੇਰਾ ਆ ਰਿਹਾ ਅੱਖਾਂ ਅੱਗੇ, ਆ ਵੇਖੋ ਗੱਲ ਇਹ ਆ। ਆ ਉਸਤਾਦ ਜੀ ਮੈਂ ਨਜ਼ਰ ਅੱਛਾ ਤੂੰ ਉਧਰ ਜਾ ਨਾ, ਤੂੰ ਉਧਰ ਜਾ, ਮਿੱਠੇ ਇਧਰ ਆ ਜਾ ਮੇਰਾ ਪੁੱਤ। ਸਾਈ ਮੈਨੂੰ ਨਜ਼ਰ ਕੁਝ ਵੀ ਨਹੀਂ ਆ ਰਿਹਾ, ਉਹ ਹੈ ਨਜ਼ਰ ਕੁਝ ਨਹੀਂ ਆ ਰਿਹਾ, ਮੇਰੇ ਹਨੇਰਾ ਆ ਰਿਹਾ ਅੱਖਾਂ ਅੱਗੇ। ਲੇਕਿਨ ਅੱਖਾਂ ਕਿ ਨੇਰਾ ਆ ਰਿਹਾ ਤੇਰੇ? ਨਹੀਂ ਭਾਜੀ, ਸੱਚੀ ਸੀਰੀਅਸ? ਹਾਂਜੀ ਉਸਤਾਦ ਜੀ ਲੈ ਮੈਂ ਠੀਕ ਕਰਾਂ। ਆ ਰਿਹਾ ਸੀਗਾ ਨਜ਼ਰ। ਇਧਰ ਆ ਜਾ, ਕੋਈ ਗੱਲ ਕਰਨੀ ਹੋਣੀ ਉਸਤਾਦ ਜੀ ਨੇ ਸਾਡੇ ਨਾਲ, ਕੋਈ ਖਸੂਸੀ ਗੱਲ। ਇਧਰ ਆ ਇਧਰ ਆ। ਪਤਾ ਕੀ ਗੱਲ ਆ ਭਰਾਵੋ, ਗੱਲ ਇਹ ਆ ਉਹਨੇ ਸਿਗਰਟ ਛੱਡ ਦਿੱਤੇ, ਹਾਂਜੀ ਠੀਕ ਹੈ ਜੀ। ਅੱਛਾ ਹੁਣ ਜਦੋਂ ਮੈਂ ਆਇਆ ਨਾ ਕਮਰੇ 'ਚ, ਹਾਂਜੀ ਤੇ ਇਸ ਤੋਂ 5 ਮਿੰਟ ਪਹਿਲੇ ਵੀ ਨਾ ਮੈਂ ਉਹ ਨੁੱਕਰ ਤੇ ਖੜਾ ਨਾ ਸਿਗਰਟ ਪੀ ਰਿਹਾ ਸਾਂ ਤੇ ਮੈਂ ਅੰਦਰ ਸਾਰਾ ਕੁਝ ਦੇਖ ਰਿਹਾ ਸਾਂ। ਉਹ ਜਿਹੜਾ ਪੀਜ਼ਾ ਜਿਹਾ ਤੁਸੀਂ ਖਾ ਰਹੇ ਅੱਛਾ ਬੜਾ ਮਾਰਦੇ ਨੇ ਉਸਤਾਦ ਜੀ, ਕਹਿੰਦਾ ਪੀਜ਼ਾ ਖਾਂਦਾ। ਇਹਦਾ ਤੇਰੇ ਰੱਖੋ ਪੀਜ਼ਾ ਇਜਾਜ਼ਤ ਲੈ ਕੇ ਦਊਂਗਾ। ਕਹਿੰਦਾ ਐਡਾ ਤੂੰ ਬਾਜੀ ਹੈ, ਇਸ ਦਾ ਭਲਾ ਨਹੀਂ ਮੈਂ ਛੱਡ ਦਿੱਤੇ ਤੇ ਛੱਡ ਦਿੱਤੇ। ਕਹਿੰਦਾ ਪੀਜ਼ਾ ਖਵਾ ਤੇ ਤੈਨੂੰ 2 ਸੈਕਿੰਡਾਂ ਦੀ ਇਜਾਜ਼ਤ ਲੱਗ। ਫਿੱਟੇ ਮੂੰਹ ਛੱਡੇ ਰਸਤਾ ਨਹੀਂ ਛੱਡੇ ਯਾਰ, ਤਾਂ ਛੱਡ ਦੇ ਓਏ ਅੱਛਾ ਨਹੀਂ ਦੱਸਣਾ ਉਹ ਸਭ ਕਿਹਾ ਸੀ ਉਸਤਾਦ ਇਜਾਜ਼ਤ ਲੈ ਕੇ ਯਾਰ। ਹੁਣ ਓਏ ਸਾਰਾ ਕੁਝ